ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਜੀ ਪ੍ਰਵੀਨ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਰੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰ ਲੈਣ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲਿਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੀਲਾ ਦੀ ਨਿੰਮਾ ਸਹੂਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-270-0113 ਤੇ ਇੰਟਰਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 25 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ, ਅੰਮ੍ਰਿਤਪਾਲ ਸਿੰਘ ਦੇ ਭਰਾ ਅਤੇ ਉਸ ਦੇ ਸਾਥੀ ਤੋਂ ਇਹਨਾਂ ਦੋਵਾਂ ਨੂੰ ਜ਼ਮਾਨਤ ਮਿਲ ਗਈ ਹੈ ਜੀ। ਜੀ ਬਿਲਕੁਲ ਪ੍ਰਵੀਨ ਜੀ, ਆਪਾਂ ਗੱਲਬਾਤ ਕੀਤੀ ਆ। ਜੇ ਇਸ ਹਫ਼ਤੇ ਦੀ ਗੱਲ ਕਰੀਏ ਤਾਂ ਇੱਕ ਦੋ ਵਾਰੀ ਆਪਾਂ ਗੱਲ ਕੀਤੀ ਹੈ, ਕਿਉਂਕਿ ਇੱਕ ਵਾਰੀ ਸੁਣਵਾਈ ਟਲ ਗਈ, ਇੱਕ ਵਾਰੀ ਬਹਿਸ ਹੋਈ ਸੀਗੀ ਜੀ। ਤਾਂ ਉਸ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਗਿਆ ਸੀਗਾ। ਆਪਾਂ ਇਹਦੇ ਤੇ ਬਾਅਦ ਤਫਸੀਲ ਗੱਲ ਕੀਤੀ ਸੀ ਕਿ ਕੇਸ ਕੋਈ ਏਡਾ ਵੱਡਾ ਕੇਸ ਨਹੀਂ ਹੈਗਾ, ਬੇਸ਼ੱਕ NDPS ਦਾ ਕੇਸ ਆ, ਪਰ ਇਹ ਇੱਕ ਐਸਾ ਕੇਸ ਸੀਗਾ। ਮੈਂ ਅੱਜ ਵੀ ਕਹਿਣਾ, ਜੇ ਮੰਨ ਲਓ ਇਹ ਲੋ ਪ੍ਰੋਫਾਈਲ ਕੇਸ ਹੁੰਦਾ ਤੇ ਸ਼ਾਇਦ ਇਹ ਕੇਸ ਹੀ ਨਾ ਹੁੰਦਾ। ਮੈਂ ਕੀ ਕਹਿ ਰਿਹਾ ਜੀ, ਜੇ ਇਹ ਲੋ ਪ੍ਰੋਫਾਈਲ ਕੇਸ ਹੁੰਦਾ, ਫਰਜ਼ ਕਰੂ ਕਿ ਕੋਈ ਆਮ ਵਿਅਕਤੀ, ਕੋਈ ਵਿਕਟਮ ਜੇ ਇਸ ਤਰ੍ਹਾਂ ਫੜਿਆ ਜਾਂਦਾ ਤਾਂ ਸ਼ਾਇਦ ਇਸ ਤਰ੍ਹਾਂ ਦਾ ਕੇਸ ਰਜਿਸਟਰਡ ਹੀ ਨਾ ਕਰਦੀ ਪੁਲਿਸ, ਕਿਉਂਕਿ 2-4 ਗ੍ਰਾਮ ਵਾਲੇ ਨੂੰ ਪੁਲਿਸ ਜਿਹੜੀ ਆ ਉਹ ਛੱਡ ਦਿੰਦੀ ਆ ਜਾਂ ਰੀਹੈਬ ਚ ਭੇਜ ਦਿੰਦੀ ਆ। ਵੱਖ ਇਹਨਾਂ ਦੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੈਮਾਨੇ ਆ। ਖੈਰ ਬਹਿਸ ਹੋ ਚੁੱਕੀ ਸੀ, ਰਿਜ਼ਰਵ ਰੱਖਿਆ ਗਿਆ ਸੀਗਾ ਫੈਸਲਾ, ਤਾਂ ਜੱਜ ਨੇ ਜ਼ਮਾਨਤ ਦੇ ਦਿੱਤੀ ਆ। ਹੁਣ ਇਹ ਆ ਕਿ ਕੀ ਜਿਹੜੀ ਪੰਜਾਬ ਸਰਕਾਰ ਹੈ, ਜਿਸ ਤਰ੍ਹਾਂ ਦਾ ਉਹਦਾ ਵਤੀਰਾ ਹੈ, ਜਿਸ ਤਰ੍ਹਾਂ ਦਾ ਉਹਦਾ ਰਵੱਈਆ ਪੈਂਤੜਾ ਹੈ, ਕੀ ਉਹ ਕੋਈ ਉਤਲੀ ਕੋਰਟ ਚ ਜਾ ਸਕਦੀ ਹੈ ਇਸ ਜ਼ਮਾਨਤ ਦੇ ਖਿਲਾਫ? ਵੈਸੇ ਉਹਦੀ ਸੰਭਾਵਨਾ ਲਗਭਗ ਪ੍ਰਵੀਨ ਜੀ ਮੇਰੇ ਖਿਆਲ ਦੇ ਨਾਲ ਮੰਨਫੀ ਆ। ਆਪਾਂ ਕਹਿ ਸਕਦੇ ਹਾਂ ਕਿ ਜ਼ੀਰੋ ਹੈ ਇਹ ਐਸੀ ਸੰਭਾਵਨਾ, ਮੈਨੂੰ ਕਿਉਂ ਲੱਗਦਾ। ਬਾਕੀ ਜਿਹੜਾ ਮਸਲਾ ਹੈ ਕਿ ਇਹਨਾਂ ਦੇ ਵਕੀਲ ਜਿਹੜੇ ਆ, ਉਹਨਾਂ ਨੇ ਅੱਜ ਫੇਰ ਇੱਕ ਮਰਤਬਾ ਕਹਿ ਲਓ ਕਿ ਇਸ ਸਾਰੇ ਕੇਸ ਨੂੰ ਬੋਗਸ ਦੱਸਿਆ, ਫਰਜ਼ੀ ਦੱਸਿਆ। ਉਹਨਾਂ ਨੇ ਕਿਹਾ ਕਿ ਇਹ ਪੁਲਿਸ ਨੇ ਸਿਆਸਤ ਦੇ ਦਬਾਅ ਦੇ ਵਿੱਚ ਝੂਠਾ ਮੁਕੱਦਮਾ ਦਰਜ ਕੀਤਾ, ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਬਦਲੇ ਦੀ ਰਾਜਨੀਤੀ ਜਿਹੜੀ ਆ ਉਹ ਕੀਤੀ ਜਾ ਰਹੀ ਆ। ਅੱਗੇ ਉਹ ਕਹਿੰਦੇ ਨੇ ਕਿ ਆਪ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਦੇਖ ਰੇਖ ਦੇ ਵਿੱਚ ਬਣਾਈ ਜਾ ਰਹੀ ਕਮੇਟੀ ਨੂੰ ਹਾਨੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਤਲਬ ਕਮੇਟੀ ਕਹਿ ਲਓ ਜਾਂ ਵੈਸੇ ਪਾਰਟੀ ਕਹਿ ਲਓ, ਪਾਰਟੀ। ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਆ ਉਹ ਇਹਨਾਂ ਨੇ ਕਿਹਾ ਕਿ ਇਹ ਇੱਕ ਤਰ੍ਹਾਂ ਨਾਲ ਜਿਹੜੀ ਸਟੈਬਲਿਸ਼ ਧਿਰ ਹੈ ਉਹਦਾ ਕਿਤੇ ਨਾ ਕਿਤੇ ਪੈਂਤੜਾ ਹੈ, ਕਿਤੇ ਨਾ ਕਿਤੇ ਉਹਦੀ ਰਣਨੀਤੀ ਹੈ ਕਿ ਕੋਈ ਖੇਤਰੀ ਦਲ ਹੋਰ ਉੱਭਰ ਨਾ ਸਕੇ। ਇਹਨਾਂ ਨੇ ਯਾਨੀ ਇਹ ਆਧਾਰ ਬਣਾਇਆ, ਤਾਂ ਕਰਕੇ ਦੱਸਦੇ ਆ ਕਿ ਕੇਸ ਜਿਹੜਾ ਹੈ ਝੂਠਾ ਰਜਿਸਟਰਡ ਕੀਤਾ ਗਿਆ। ਤਾਂ ਖੈਰ ਜ਼ਮਾਨਤ ਹੋ ਗਈ ਹੈ, ਇਹ ਆਪਣੇ ਆਪ ਦੇ ਵਿੱਚ ਵੱਡੀ ਖਬਰ ਆ। ਦੂਜੀ ਗੱਲ, ਵਕੀਲ ਨੇ ਇੱਕ ਵਾਰੀ ਫਿਰ ਇਸ ਨੂੰ ਸਿਆਸੀ ਬਦਲਾਖੋਰੀ ਦੇ ਨਾਲ ਛੋੜਿਆ। ਤੀਜੀ ਗੱਲ ਅੱਜ ਦੀ ਜਿਹੜੀ ਪ੍ਰਮੁੱਖ ਇੱਕ ਹੋਰ ਦੱਸਣ ਵਾਲੀ ਆ ਉਹ ਇਹ ਆ ਕਿ ਅੱਜ ਪਾਰਲੀਮੈਂਟ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਵੀ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਉਠਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਕਿਉਂਕਿ ਆਮ ਤੌਰ ਤੇ ਕਾਂਗਰਸ ਇਸ ਤਰ੍ਹਾਂ ਦੇ ਮੁੱਦੇ ਨਹੀਂ ਉਠਾਉਂਦੀ। ਖਾਸ ਤੌਰ ਤੇ ਜੇ ਆਪਾਂ ਪੰਜਾਬ ਦੇ ਵਿੱਚ ਵੇਖੀਏ ਤੇ ਸਿਰਫ ਸੁਖਪਾਲ ਸਿੰਘ ਖਹਿਰਾ ਹਨ ਜਿਹੜੇ ਕੁਝ ਪੰਥਕ ਮੁੱਦਿਆਂ ਨੂੰ ਛੋਹ ਜਾਂਦੇ ਆ, ਪਰ ਉਹ ਵੀ ਤੁਹਾਨੂੰ ਪਤਾ ਹੀ ਆ ਕੁਝ ਖਾਸ ਮੌਕਿਆਂ ਤੇ। ਪਰੰਤੂ ਚਰਨਜੀਤ ਸਿੰਘ ਚੰਨੀ ਨੇ ਅੱਜ ਅਣਕਿਆਸੇ ਢੰਗ ਦੇ ਨਾਲ ਉੱਥੇ ਇਹ ਮੁੱਦਾ ਚੁੱਕਿਆ ਕਿ ਕਈ ਲੱਖ ਵੋਟਰ ਦਾ ਚੁਣਿਆ ਹੋਇਆ ਨੁਮਾਇੰਦਾ ਜਿਹੜਾ ਹੈ ਉਸ ਨੂੰ ਗਲਤ ਤਰੀਕੇ ਦੇ ਨਾਲ ਬੰਦ ਕੀਤਾ ਗਿਆ। ਤਾਂ ਮਤਲਬ ਕਿ ਚਰਨਜੀਤ ਚੰਨੀ ਨੇ ਵੀ ਅੱਜ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ
ਪਾਰਲੀਮੈਂਟ ਦੇ ਅੰਦਰ ਆਵਾਜ਼ ਚੁੱਕ ਦਿੱਤੀ ਹੈ ਜੀ। ਜੀ, ਚਰਨਜੀਤ ਚੰਨੀ ਤੇ ਰਵਨੀਤ ਬਿੱਟੂ ਦੀ ਕੋਈ ਗੱਲ ਕਰੀਏ ਮਿੰਟੂ ਜੀ, ਇਹ ਕਹਿੰਦੇ ਲੋਕ ਸਭਾ ਦੇ ਵਿੱਚ ਕਾਫੀ ਖੇਬੜ ਹੈ ਜੀ, ਵਾਹ-ਵਾਹ ਖੇਬੜ ਹੈ। ਦੇਖੋ ਚਰਨਜੀਤ ਚੰਨੀ ਅੱਜ ਦਾ ਦਿਨ, ਜਿਵੇਂ ਆਪਾਂ ਕਹਿੰਦੇ ਆ ਨਾ ਟੈਸਟ ਮੈਚ ਹੁੰਦਾ 5 ਦਿਨ ਦਾ ਪ੍ਰਵੀਨ ਜੀ, ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਵੱਖੋ ਵੱਖਰੀਆਂ ਟੀਮਾਂ ਦੇ ਨਾਂ ਦਿਨ ਕਿਹਾ ਜਾਂਦਾ ਹੈ ਕਿ ਜੀ ਅੱਜ ਦਾ ਦਿਨ ਜਿਹੜੀ ਹਾਵੀ ਰਵੇ ਜਿਹੜਾ ਹੈ ਉਹ ਲੈ ਗਿਆ, ਅੱਜ ਦਾ ਦਿਨ ਪੁਰਾਣਾ ਲੈ ਗਿਆ। ਹਾਂ ਜੀ, ਮਤਲਬ ਕਿ ਜਿਹਦਾ ਪਲੜਾ ਭਾਰੀ ਹੋਵੇ ਪ੍ਰਵੀਨ ਜੀ, ਉਹਦੇ ਬਾਰੇ ਕਿਹਾ ਜਾਂਦਾ ਹੈ ਕਿ ਅੱਜ ਦਾ ਦਿਨ ਇਹਦੇ ਨਾਮ ਰਿਹਾ। ਪਰ ਕਈ ਵਾਰ ਕੁਝ ਖਾਸ ਪਲੇਅਰ ਖੇਡਦੇ ਹੁੰਦੇ ਆ ਤਾਂ ਉਹਨਾਂ ਦੇ ਨਾਮ ਦਿਨ ਕਰ ਦਿੱਤਾ ਜਾਂਦਾ ਕਿ ਅੱਜ ਦਾ ਮੇਲਾ ਯਾਰ ਫਲਾਣਾ ਲੁੱਟ ਕੇ ਲੈ ਗਿਆ ਵਾ। ਤਾਂ ਅੱਜ ਦਾ ਜਿਹੜਾ ਮੇਲਾ ਕਹਿ ਲਓ ਕਿ ਚੰਨੀ ਸਾਹਿਬ ਦੇ ਨਾਂ ਹੀ ਸੀਗਾ, ਕਿਉਂਕਿ ਚੰਨੀ ਸਾਹਿਬ ਨੇ ਉੱਥੇ ਐਸਾ ਧੋਤਾ ਹੈ ਭਾਜਪਾ ਨੂੰ, ਐਸਾ ਧੋਤਾ ਹੈ ਕਿ ਗੱਲਾਂ ਹੀ ਛੱਡ ਦਿਓ। ਚਰਨਜੀਤ ਸਿੰਘ ਚੰਨੀ ਨੇ ਨਿਸ਼ਾਨੇ ਤੇ ਵੈਸੇ ਰਵਨੀਤ ਬਿੱਟੂ ਨੂੰ ਇਹ ਕਹਿ ਕੇ ਲਿਆ ਸੀਗਾ ਕਿ ਤੇਰਾ ਦਾਦਾ ਅਸਲ ਦੇ ਵਿੱਚ ਉਸ ਦਿਨ ਮਰਿਆ ਜਿਸ ਦਿਨ ਤੂੰ ਕਾਂਗਰਸ ਛੱਡੀ ਸੀਗੀ। ਇਸ ਤੇ ਫਿਰ ਰਵਨੀਤ ਬਿੱਟੂ ਬਹੁਤ ਭੜਕ ਗਿਆ। ਰਵਨੀਤ ਬਿੱਟੂ ਨੇ ਇਜਾਜ਼ਤ ਲੈ ਕੇ ਚੇਅਰ ਤੋਂ, ਕਿਉਂਕਿ ਉਹਨਾਂ ਦਾ ਨਾਮ ਲਿਆ ਗਿਆ, ਉਹਨਾਂ ਦੇ ਦਾਦਾ ਦਾ ਨਾਮ ਲਿਆ ਗਿਆ, ਤਾਂ ਫਿਰ ਰਵਨੀਤ ਬਿੱਟੂ ਤਲਖੀ ਚ ਆ ਗਿਆ। ਉਹਨੇ ਆਖਿਆ ਇਹ ਗੱਲਾਂ ਕਰਦਾ ਫਿਰਦਾ ਹੈ, ਇਹ ਪੰਜਾਬ ਦਾ ਸਭ ਤੋਂ ਧਨੀ ਆਦਮੀ ਹੈ ਜਿਹੜਾ ਆਪਣੇ ਆਪ ਨੂੰ ਇੱਥੇ ਗਰੀਬ ਤੇ ਮਸਕੀਨ ਦੱਸਦਾ ਹੈ। ਫਿਰ ਉਸਨੇ ਆਖਿਆ ਕਿ ਇਹ ਪੰਜਾਬ ਦਾ ਚੋਟੀ ਦਾ ਕਰਪਟ ਇਨਸਾਨ ਹੈ, ਜੇ ਨਾ ਨਿਕਲੇ ਤੇ ਮੇਰਾ ਨਾਂ ਵਟਾ ਦਿਓ। ਰਵਨੀਤ ਬਿੱਟੂ ਤੁਹਾਨੂੰ ਪਤਾ ਹੈ ਉੱਚਾ ਸਕੇਲ ਆ, ਗਲਾ ਭਾਰੀ ਆ, ਗੁੱਸਾ ਜਿਹੜਾ ਹੈ ਉਹ ਜਦੋਂ ਚਿਹਰੇ ਤੇ ਆ ਜਾਂਦਾ ਤੇ ਫਿਰ ਤੁਹਾਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਦਾ ਮਾਹੌਲ ਬਣਦਾ। ਉਹ ਮਾਹੌਲ ਤਲਖੀ ਵਾਲਾ ਸੀ। ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਅੱਜ ਦਾ ਦਿਨ ਖਾਸ ਤੌਰ ਤੇ ਆਪਾਂ ਕਹਿ ਸਕਦੇ ਹਾਂ ਚੰਨੀ ਸਾਹਿਬ ਦੇ ਨਾਂ ਸੀ। ਚੰਨੀ ਸਾਹਿਬ ਕਹਿੰਦੇ ਕਿ ਦੇਖੋ ਤੁਸੀਂ ਐਮਰਜੈਂਸੀ ਕਰਦੇ ਹੋ, ਤਾਂ ਅਸਲੀ ਐਮਰਜੈਂਸੀ ਤੇ ਤੁਹਾਡੇ ਰਾਜ ਦੇ ਵਿੱਚ ਹੈ ਕਿ ਜੇ ਕਿਸਾਨ ਮਾੜਾ ਜਿਹਾ ਸਿਰ ਚੁੱਕਦੇ, ਆਪਦੀਆਂ ਮੰਗਾਂ ਚੁੱਕਦੇ ਆ, ਤੇ ਤੁਸੀਂ ਕੀ ਕਰਦੇ ਜੇ? ਪੱਤਰਕਾਰ ਕੋਈ ਖਬਰ ਲਾਉਂਦੇ, ਤੁਸੀਂ ਕੀ ਕਰਦੇ ਜੇ? ਮਣੀਪੁਰ ਦੇ ਵਿੱਚ ਤੁਸੀਂ ਜਾ ਕੇ ਵੇਖੋ ਕਿਵੇਂ ਅੱਗ ਬਲਦੀ ਪਈ ਆ। ਮਤਲਬ ਕਿ ਏਜੰਸੀਆਂ ਤੁਹਾਡੀਆਂ ਜਿਹੜੀਆਂ ਉਹ ਬਈ ਕਹਿੰਦੇ ਕਿ ਮੈਂ ਆਪਦੇ ਮੁੰਡੇ ਦਾ ਵਿਆਹ ਕੀਤਾ ਤੇ ਆ ਕੇ ਇਹੀ ਪੁੱਛੀ ਜਾਂਦੇ ਕਿ ਲੰਗਰ ਦੇ ਵਿੱਚ ਕੀ ਕੀ ਬਣਾਇਆ ਸੀ ਤੁਸੀਂ, ਤੇ ਤੁਸੀਂ ਮਤਲਬ ਕਿ ਸਭ ਕੁਝ ਵੇਚੀ ਜਾਂਦੇ ਹੋ। ਪੋਰਟ ਵੇਚ ਦਿੱਤੇ, 에ਅਰਪੋਰਟ ਵੇਚ ਦਿੱਤੇ। ਮਤਲਬ ਕਿ ਚਰਨਜੀਤ ਸਿੰਘ ਚੰਨੀ ਏਦਾਂ ਲੱਗਦਾ ਸੀ ਹਿੰਦੀ ਦੀਆਂ ਕਿਤੋਂ ਕਿਸੇ ਮੈਡਮ ਤੋਂ ਕਲਾਸਾਂ ਲਾ ਕੇ ਗਏ ਆ, ਉਹ ਤੇ ਹਿੰਦੀ ਪਟਰ ਪਟਰ ਬੋਲੀ ਜਾਂਦੇ ਸਨ। ਲੋਕ ਸਾਰੇ ਹੈਰਾਨ ਸੀਗੇ ਕਿ ਅੱਜ ਬਈ ਚਰਨਜੀਤ ਸਿੰਘ ਚੰਨੀ ਨੂੰ ਕੀ ਹੋਇਆ। ਤਾਂ ਖੈਰ ਇੱਕ ਖੜੀਕਾ ਤੇ ਫਿਰ ਸੁਭਾਵਕ ਹੈ, ਚੱਲਣਾ ਹੀ ਆ। ਕਿਤੇ ਤੁਹਾਨੂੰ ਪਤਾ ਹੀ ਆ ਉੱਥੇ ਹੁਣ ਮਜ਼ਬੂਤ ਵਿਰੋਧੀ ਧਿਰ ਆ, ਤੇ ਜੇ ਆਪਾਂ ਵੇਖੀਏ ਸੱਤਾਧਾਰੀ ਧਿਰ ਵੀ ਜਿਹੜੀ ਆ ਉਹ ਕੋਈ ਇੰਨੀ ਕਮਜ਼ੋਰ ਨਹੀਂ ਹੈਗੀ ਕਿ ਟਾਕਰਾ ਨਾ ਦੇ ਸਕੇ। ਸੋ ਇਸੇ ਕਰਕੇ ਆ ਚਰਨਜੀਤ ਸਿੰਘ ਚੰਨੀ ਜਿਹੜੇ ਆ ਬੋਲੇ ਆ। ਰਾਘਵ ਚੱਡਾ ਅੱਜ ਫਿਰ ਇਕਨੋਮੀ ਤੇ ਬੋਲੇ ਆ। ਰਾਘਵ ਚੱਡਾ ਤੁਹਾਨੂੰ ਪਤਾ ਹੀ ਆ ਕਿ ਕੱਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਿੰਘਾਸਨ ਮੰਗਦੇ ਸਨ ਕਿ ਸਿੰਘਾਸਨ ਵਾਪਸ ਲੈ ਕੇ ਆਓ, ਤੇ ਨਾਲ ਉਹਨਾਂ ਨੇ ਸਿੱਖ ਰਾਜ ਦੀਆਂ ਬੜੀਆਂ ਸਿਫਤਾਂ ਕੀਤੀਆਂ ਸਨ। ਤਾਂ ਕੁੱਲ ਮਿਲਾ ਕੇ ਦੇਖੋ ਜਿਵੇਂ ਮਰਜ਼ੀ ਹੈ, ਸਾਡੀ ਆਪ ਦੀ ਇੱਥੋਂ ਦੀ ਸਥਾਨਕ ਪੋਲਿਟਿਕਸ ਤੇ ਜਾਂ ਉਹਦੇ ਵਿੱਚ ਪੋਲੀਟੀਕਲ ਬੰਦਿਆਂ ਦਾ ਰੋਲ ਉਹ ਇੱਕ ਵੱਖਰਾ ਹੈ। ਪਰੰਤੂ ਜੇ ਆਪਾਂ ਉੱਥੇ ਵੇਖੀਏ ਤੇ ਸਾਡੇ MP ਹੁਣ ਤੱਕ, ਚਾਹੇ ਰਾਜਾ ਵੜਿੰਗ ਜਿਨ੍ਹਾਂ ਨੇ ਅੱਜ ਡਰੱਗ ਤੇ ਅੱਛੀ ਭਾਸ਼ਣਬਾਜ਼ੀ ਕੀਤੀ ਆ, ਚਾਹੇ ਆਪਾਂ ਦੇਖੀਏ ਬੀਬਾ ਬਾਦਲ, ਕਿਉਂਕਿ ਉਹਨਾਂ ਨੇ ਕੱਲ ਹੀ MSP ਵਾਸਤੇ ਕਹ ਲੋ ਕਿ ਸਾਰਿਆਂ ਨੂੰ ਕਿਹਾ ਸੀਗਾ ਕਿ ਨਾਲ ਆਈਏ ਅਸੀਂ ਪ੍ਰਾਈਵੇਟ ਬਿੱਲ ਲੈ ਕੇ ਆਵਾਂਗੇ। ਤਾਂ ਮਤਲਬ ਕਿ ਇਸ ਤਰ੍ਹਾਂ ਕਹਿ ਸਕਦੇ ਆ ਕਿ ਆਪਣੇ MP ਜਿਹੜੇ ਆ ਬੋਲ ਰਹੇ ਆ। ਹੁਣ ਘੱਟੋ ਘੱਟ ਇਹ ਆ ਕਿ ਮੁਹੰਮਦ ਸਦੀਕ ਵਰਗੇ ਹੈ ਨਹੀਂ ਕਿ ਜਿਹੜੇ ਉੱਥੇ ਸੁੱਤੇ ਹੀ ਰਹਿੰਦੇ ਆ। ਜੇ ਉਹਨਾਂ ਨੂੰ ਪੁੱਛ ਕੇ ਕਿ ਪੜ੍ਹ ਲਿਆ ਤੁਸੀਂ, ਕੋਈ ਬਿੱਲ ਬੁੱਲ ਪੜ੍ਹਿਆ ਕਿ ਨਹੀਂ, ਕਹਿੰਦੇ ਜੀ ਮੇਰਾ ਤੇ ਮੋਢਾ ਲੈ ਗਿਆ ਸੀ। ਬੰਦਾ ਪੁੱਛੇ ਅੱਖਾਂ ਮੋਢੇ ਤੇ ਲੱਗੀਆਂ ਨੇ, ਡੇਲੇ ਮੋਢੇ ਤੇ ਲੱਗੇ ਆ। ਤਾਂ ਗੱਲ ਇਹ ਆ ਕਿ MP ਚੰਗਾ ਪਰਫਾਰਮ ਕਰ ਰਹੇ ਆ ਜੀ, ਨਜ਼ਰ ਨਾ ਲੱਗ ਜਾਵੇ। ਜੀ ਬਿਲਕੁਲ। ਇਹ ਤਾਂ ਦੇਖੋ ਹੁੰਦਾ ਹੀ ਹੈ ਮਿੰਟੂ ਜੀ, ਹੋਰ MP ਨੇ ਜਾਂ MLA ਨੇ ਕੀ ਕਰਨਾ ਹੁੰਦਾ, ਉਹਨੇ ਲੋਕਾਂ ਦੀ ਗੱਲ ਹੀ ਰੱਖਣੀ ਹੁੰਦੀ ਆਪਣੇ ਹਲਕੇ ਦੀ, ਜਾਂ ਇੱਕ MP ਦੇ ਤੌਰ ਤੇ ਵਿਰੋਧੀ ਧਿਰ ਦੇ ਤੌਰ ਤੇ ਜਿਵੇਂ ਤੁਸੀਂ ਦੱਸਿਆ ਵੀ ਹਾਥਰਸ ਗੈਂਗਰੇਪ ਦੀ ਵੀ ਉਹਨਾਂ ਨੇ ਗੱਲ ਕੀਤੀ ਆ, ਉਹ ਜਿਹੜੇ ਸਿਰ ਦੇ ਉੱਤੇ ਇੱਕ ਦੇ ਉੱਤੇ ਪਿਸ਼ਾਬ ਕਰ ਦਿੱਤਾ ਗਿਆ ਸੀ ਮੱਧ ਪ੍ਰਦੇਸ਼ ਦੇ ਵਿੱਚ, ਉਹਦੀ ਗੱਲ ਵੀ ਕੀਤੀ ਆ। ਔਰ ਚਲੋ ਚੰਗਾ ਸੰਕੇਤ ਆ ਇਹ। ਤੇ ਪੰਜਾਬ ਦੀ ਗੱਲ ਚਲੋ ਰਾਘਵ ਚੱਡਾ ਕਰਨ ਜਾਂ ਸੰਦੀਪ ਪਾਠਕ ਕਰਨ, ਇਸ ਤਾਂ ਵੈਲਕਮ ਹੀ ਕਰਦੇ ਆ ਕਿ ਚਲੋ ਕਿਸੇ ਨੂੰ ਤਾਂ ਔੜਿਆ ਕਿ ਪੰਜਾਬ ਦੀ ਗੱਲ ਕਰਨੀ ਹੈ, ਵੀ ਪੰਜਾਬ ਚ ਸਾਨੂੰ ਰਾਜ ਸਭਾ ਮੈਂਬਰੀ ਮਿਲੀ ਹੈ ਤੇ ਪੰਜਾਬ ਦੀ ਗੱਲ ਤਾਂ ਚਲੋ ਕਰਨੀ ਚਾਹੀਦੀ ਹੈ। ਤੇ ਹਾਂਜੀ, ਜਿਹੜਾ ਕੀਤਾ ਉਹਦੀ ਸਿਫਤ ਵੀ ਕਰਨੀ ਚਾਹੀਦੀ। ਹਾਂਜੀ ਬਿਲਕੁਲ। ਤੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਕਰਨਗੇ ਜੀ।
ਹਾਂਜੀ ਦੇਖੋ, ਕਿਉਂਕਿ ਇਹਦੇ ਵਿੱਚ ਕਾਂਗਰਸ ਸ਼ਾਸਤ ਰਾਜ ਜਿਹੜੇ ਸੀ, ਹਿਮਾਚਲ ਸੀਗਾ ਜਾਂ ਕਹਿ ਲਓ ਕਿ ਤੇਲੰਗਾਨਾ ਜਾਂ ਕਰਨਾਟਕ ਆ, ਉਹ ਜੀ ਕਾਂਗਰਸ ਸ਼ਾਸਤ ਸੂਬੇ ਜਿਹੜੇ ਆ, ਉਹਨਾਂ ਨੇ ਬਈ ਬਾਈਕਾਟ ਪਹਿਲਾਂ ਹੀ ਕਰ ਦਿੱਤਾ ਸੀ, ਅਗਾਊਂ ਬਾਈਕਾਟ ਕਰ ਦਿੱਤਾ ਸੀਗਾ। ਤੇ ਉਹਦੇ ਬਾਅਦ ਹੁਣ ਜੇ ਆਪਾਂ ਦੇਖੀਏ ਇਸ ਵੇਲੇ ਜਿਹੜਾ ਮਾਹੌਲ ਬਣਿਆ ਪਿਆ ਹੈ, ਉਹਦੇ ਚ ਪੰਜਾਬ ਵੀ ਸ਼ਾਮਲ ਹੋ ਗਿਆ ਕਿ ਐਸਾ ਨਹੀਂ ਜਾਣਾ ਯਾਰ। ਅੱਜ ਜਦੋਂ ਪੁੱਛਿਆ ਮਾਨ ਸਾਹਿਬ ਨੂੰ ਬਈ ਕੀ ਚੱਕਰ ਆ, ਜਾਣਾ ਕਿ ਨਹੀਂ ਜਾਣਾ, ਤਾਂ ਕਹਿੰਦੇ ਜੀ ਕਿ ਉੱਥੇ ਜਾ ਕੇ ਕੀ ਕਰੀਏ, ਆਰਡੀਐਫ ਸਾਡਾ ਨਹੀਂ ਦਿੰਦੇ। ਤੇ ਪੈਸੇ ਉਹਨਾਂ ਨੇ ਦੇਣੇ ਕੀ ਆ, ਉਲਟਾ ਜਦੋਂ ਕਿਤੇ ਕੱਟ ਲਾਉਣ ਦੀ ਵਾਰੀ ਉਹ ਕਹਿੰਦੇ ਲਿਆਓ ਪੰਜਾਬ ਦਾ ਫੜ ਕੇ ਲਿਆਓ ਹਿਸਾਬ ਕਿਤਾਬ, ਉਸ ਕੱਟ ਸਾਨੂੰ ਲਾ ਦਿੰਦੇ ਆ। ਅਸੀਂ ਜਾ ਕੇ ਉੱਥੇ ਕੀ ਕਰੀਏ ਦੱਸੋ, ਕੋਈ ਹੈਗਾ ਤੁੱਕ ਸਾਡਾ? ਵੇਖੋ ਚਲੋ ਮਾਨ ਸਾਹਿਬ ਨੇ ਜੋ ਫੈਸਲਾ ਕੀਤਾ ਠੀਕ ਹੈ, ਉਹ ਪੰਜਾਬ ਦੇ ਬਈ ਇਸ ਵੇਲੇ ਕਹਿ ਲਓ ਹੈਡ ਆਫ ਦੀ ਗਵਰਨਮੈਂਟ ਆ। ਬਈ ਦੇਖੋ ਮਤਲਬ ਮੇਰਾ ਕਹਿਣ ਦਾ ਇਹੋ ਆ ਕਿ ਪ੍ਰਵੀਨ ਜੀ ਠੀਕ ਆ ਜੀ, ਜੇ ਆਪਾਂ ਇਸ ਲਿਹਾਜ਼ ਨਾਲ ਵੇਖੀਏ ਕਿ ਉਹ ਵਿਤਕਰਾ ਕਰ ਰਹੇ ਨੇ, ਵਿਤਕਰਾ ਕਿਸੇ ਇੱਕ ਸਟੇਟ ਦੇ ਨਾਲ ਨਹੀਂ, ਬਹੁਤ ਸਾਰੀਆਂ ਸਟੇਟਾਂ ਦਾ ਪੈਸਾ ਉਹ ਨੱਪ ਕੇ ਬੈਠੇ ਨੇ, ਇਹਦੇ ਚ ਕੋਈ ਸ਼ੱਕ ਨਹੀਂ ਜੇ ਹੈਗਾ, ਕੋਈ ਦੋ ਰਾਏ ਨਹੀਂ ਹੈ ਜੀ। ਪਰ ਮੇਰੇ ਖਿਆਲ ਦੇ ਨਾਲ ਸਾਨੂੰ ਕਿਤੇ ਨਾ ਕਿਤੇ ਇਹ ਵੇਖਣ ਦੀ ਜ਼ਰੂਰਤ ਆ, ਔਰ ਇਹ ਵੇਖਣਾ ਜਿਹੜਾ ਫਰਜ਼ ਹੈ, ਇਹ ਭਗਵੰਤ ਸਿੰਘ ਮਾਨ ਜੀ ਦਾ ਹੀ ਫਰਜ਼ ਆ ਕਿ ਕੀ ਅਸੀਂ ਜਾ ਕੇ ਆਪਣੀ ਉੱਥੇ ਗੱਲ ਰੱਖਣ ਦਾ ਕੋਈ ਮੌਕਾ ਤੇ ਨਹੀਂ ਖੁੰਝ ਰਹੇ, ਬਿਲਕੁਲ ਸਹੀ, ਸਾਡਾ ਕੋਈ ਨੁਕਸਾਨ ਤੇ ਨਹੀਂ। ਕਿਉਂਕਿ ਦੇਖੋ ਅਲਾਇੰਸ ਆਪਣੀ ਥਾਂ ਤੇ, ਅਲਾਇੰਸ ਦੀ ਰਣਨੀਤੀ ਰਾਜਨੀਤੀ ਆਪਣੀ ਥਾਂ ਤੇ ਆ, ਕਿਉਂਕਿ ਸਾਨੂੰ ਜ਼ਰੂਰਤ ਆ ਕਰਨਾਟਕ, ਹਿਮਾਚਲ, ਤੇਲੰਗਾਨਾ, ਉਹਨਾਂ ਦੀਆਂ ਜਿਹੜੀਆਂ ਆਪਾਂ ਵੇਖੀਏ ਆਰਥਿਕ ਪਰਿਸਥਿਤੀਆਂ ਨੇ, ਉਹ ਸਾਡੇ ਤੋਂ ਜੁਦਾ ਨੇ, ਸਾਡੇ ਤੋਂ ਅੱਡ ਨੇ, ਸਾਡੇ ਤੋਂ ਵੱਖਰੀਆਂ ਨੇ। ਪਰੰਤੂ ਜੇ ਆਪਾਂ ਪੰਜਾਬ ਦੇ ਲਿਹਾਜ਼ ਨਾਲ ਦੇਖੀਏ ਤੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ ਨਾ ਕਿ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ, ਉਹ ਹੁਣ ਆਰਥਿਕ ਤੌਰ ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਜਿਹੜੀ ਵਿਚਲੀ ਨਿਕਲ ਕੇ ਆ ਰਹੀ ਆ ਕਿ ਯਾਰ ਇਹ ਤੇ ਇੱਥੋਂ ਤੱਕ ਮੰਨੇ ਨੇ 16ਵੇਂ ਵਿੱਤ ਕਮਿਸ਼ਨ ਦੇ ਕੋਲ ਕਿ ਅਸੀਂ ਇਹ ਜਿਹੜੀਆਂ ਸਬਸਿਡੀਆਂ ਨੇ ਬਿਜਲੀ ਦੀਆਂ, ਇਹ ਬਈ ਸਥਿਰ ਰੱਖਾਂਗੇ। ਤੁਸੀਂ ਹਿਸਾਬ ਲਾ ਲਓ ਕਿ ਇਹ ਮੰਨ ਗਏ ਨੇ। ਜਿਹੜਾ ਮੈਂ ਤੁਹਾਨੂੰ ਬਹੁਤ ਲੰਮੇ ਸਮੇਂ ਤੋਂ ਕਹਿੰਦਾ ਸੀਗਾ ਕਿ ਇੱਕ ਮੌਕੇ ਤੇ ਜਾ ਕੇ ਇਹ ਬਿਜਲੀ ਸਬਸਿਡੀਆਂ ਵਾਲਾ ਜਿਹੜਾ ਰੌਲਾ ਹੈ ਨਾ, ਉਹ ਇੰਨਾ ਜ਼ਿਆਦਾ ਪੈ ਜਾਏਗਾ ਕਿ ਪੰਜਾਬ ਸਰਕਾਰ ਦੇ ਹੱਥ ਖੜੇ ਹੋ ਜਾਣਗੇ। ਤਾਂ ਉਹ ਗੱਲ ਕੱਲ ਸੱਚ ਹੋਈ ਆ, ਟ੍ਰਿਬਿਊਨ ਵਾਲਿਆਂ ਨੇ ਛਾਪੀ ਵੀ ਹੈ ਥੋੜੀ ਜੀ, ਪਰ ਵਿਚਲੀ ਗੱਲ ਇਹ ਆ ਕਿ ਇਹਨਾਂ ਨੇ ਵਾਹਵਾ ਸ਼ਰਤਾਂ ਜਿਹੜੀਆਂ ਨੇ ਵਿੱਤ ਕਮਿਸ਼ਨ ਦੇ ਪਾਸ ਮੰਨੀਆਂ ਨੇ ਕਿ ਅਸੀਂ ਬਈ ਜੋ ਸਬਸਿਡਾਈਜ਼ ਕਰਦੇ ਆ ਬਿਜਲੀ ਦੇ ਖੇਤਰ ਦੇ ਵਿੱਚ ਖਾਸ ਤੌਰ ਤੇ, ਅਸੀਂ ਇਹਨੂੰ ਸਥਿਰ ਕਰ ਦਿਆਂਗੇ। ਮਤਲਬ ਕਿ ਮੌਜੂਦਾ ਸਮੇਂ ਦੇ ਵਿੱਚ ਸਾਡੀ ਜਿਹੜੀ 22,000 ਕਰੋੜ ਦੀ ਸਬਸਿਡੀ ਜਾਂਦੀ ਆ ਪਾਵਰ ਸੈਕਟਰ ਦੇ ਵਿੱਚ, ਕਿ ਅਸੀਂ ਇਹਨੂੰ ਇੱਥੇ ਸਥਿਰ ਕਰ ਦਿਆਂਗੇ। ਬਾਕੀ ਜਿਹੜੀਆਂ ਮੋਟਰਾਂ ਹੈਗੀਆਂ ਨੇ ਅਸੀਂ ਉਹਨਾਂ ਤੇ ਸੋਲਰ ਪ੍ਰੋਜੈਕਟ ਲਾ ਲਾਂਗੇ। ਤਾਂ ਇਹ ਤੁਹਾਨੂੰ ਪਤਾ ਹੀ ਆ ਕਿ ਹੁਣ ਕਿਸ ਤਰ੍ਹਾਂ ਦੇ ਸਾਡੇ ਇਸ ਵੇਲੇ ਦੇ ਵਿੱਤੀ ਹਾਲਾਤ ਨੇ। ਤੇ ਮਾਨ ਸਾਹਿਬ ਇੱਕ ਪਾਸੇ ਤੇ ਕਹਿੰਦੇ ਹੁੰਦੇ ਸਨ, ਵੇਖ ਲਓ ਇਹੀ ਚੱਕਰ ਹੈ ਨਾ ਕਿ ਸਪਸ਼ਟਤਾ ਹੈ ਨਹੀਂ ਗੀ ਸਾਡੀ ਰਾਜਨੀਤੀ ਦੇ ਵਿੱਚ, ਪੰਜਾਬੀ ਪੋਲਿਟਿਕਸ ਦੇ ਵਿੱਚ ਇਹ ਜਿਹੜਾ ਕਾਣ ਆ ਨਾ, ਇਹ ਹੀ ਨਹੀਂ ਜਾਂਦਾ। ਹੁਣ ਤੁਸੀਂ ਵੇਖੋ ਕਿ ਇੱਕ ਪਾਸੇ ਤੇ ਜਦੋਂ ਟਾਰਾਂ ਮਾਰਨੀਆਂ ਹੋਣ ਤੇ ਮਾਨ ਸਾਹਿਬ ਕਹਿੰਦੇ ਨੇ ਕਿ ਖਜ਼ਾਨੇ ਭਰਪੂਰ ਆ, ਤੇ ਦੂਜੇ ਪਾਸੇ ਹੁਣ ਕਹਿੰਦੇ ਕਿ ਨੀਤੀ ਆਯੋਗ ਦੀ ਅਸੀਂ ਮੀਟਿੰਗ ਦੇ ਵਿੱਚ ਇਸ ਵਾਸਤੇ ਨਹੀਂ ਜਾਣਾ ਕਿ ਦਿੰਦੇ ਹੀ ਕੁਛ ਨਹੀਂ, ਸਾਡੇ ਕੋਲ ਤੇ ਬਚਦਾ ਹੀ ਕੱਖ ਨਹੀਂ ਆ, ਉਲਟਾ ਸਾਨੂੰ ਕੱਟ ਲਾਉਂਦੇ ਆ। ਮਤਲਬ ਕਿ ਸੱਚ ਕੀ ਆ ਕਿ ਸਾਡੇ ਕੋਲ ਖਜ਼ਾਨਾ ਭਰਪੂਰ ਆ। ਜੇ ਖਜ਼ਾਨਾ ਭਰਪੂਰ ਆ ਤੇ ਸਬਸਿਡੀ ਸਥਿਰ ਤੇ ਆਰਡੀਐਫ ਦਾ ਰੌਲਾ ਕਿਉਂ? ਤੇ ਜੇ ਇਹ ਸਭ ਕੁਝ ਨਹੀਂ ਤੇ ਫਿਰ ਖਜ਼ਾਨਾ ਭਰਪੂਰ ਦਾ ਨਾਰਾ ਕਿਉਂ? ਤਾਂ ਕੁੱਲ ਮਿਲਾ ਕੇ ਮੇਰਾ ਮੰਨਣਾ ਕਿ ਚਲੋ ਦੇਖੋ ਮਾਨ ਸਾਹਿਬ ਚੁਣੇ ਗਏ ਨੇ, ਮਾਨ ਸਾਹਿਬ ਖੁਦ ਫੈਸਲਾ ਲੈਣ ਦਾ ਚਲੋ ਦਮ ਰੱਖਦੇ ਆ, ਉਹਨਾਂ ਦੇ ਕੋਲ ਤਾਕਤ ਵੀ ਹੈ, ਪਰ ਉਹਨਾਂ ਨੂੰ ਇਹ ਜ਼ਰੂਰ ਵੇਖਣਾ ਚਾਹੀਦਾ ਕਿ ਜੇ ਪੰਜਾਬ ਦੇ ਹਿੱਤਕਾਰੀ ਘੱਟੋ ਘੱਟ ਇਹ ਆ ਕਿ ਜਾ ਕੇ ਮੀਟਿੰਗ 'ਚ ਰੌਲਾ ਹੀ ਪਾ ਆਈਏ, ਘੱਟੋ ਘੱਟ ਦੂਜੀਆਂ ਸਟੇਟਾਂ ਨੂੰ ਪਤਾ ਲੱਗੇ, ਨੈਸ਼ਨਲ ਮੀਡੀਆ ਨੂੰ ਪਤਾ ਲੱਗੇ, ਤਾਂ ਮੈਨੂੰ ਲੱਗਦਾ ਕਿ ਉੱਥੇ ਜਾਣ ਦੇ ਵਿੱਚ ਕੋਈ ਹਰਜ ਵੀ ਨਹੀਂ ਹੈਗਾ। ਕੌਮੀ ਪੋਲਿਟਿਕਸ ਆਪਣੀ ਥਾਂ ਤੇ ਤੁਰੀ ਜਾਂਦੀ ਹੁੰਦੀ ਆ, ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਠੀਕ ਆ ਰਣਨੀਤਿਕ ਤੌਰ ਤੇ ਕਈ ਵਾਰ ਪੈਂਤੜੇ ਜਿਹੜੇ ਆ ਉਹ ਬਦਲਣੇ ਪੈਂਦੇ ਆ। ਤਾਂ ਤੁਸੀਂ ਇੱਕ ਮੈਸੇਜ ਦੇ ਸਕਦੇ ਹੋ ਕਿ ਭਾਈ ਅਸੀਂ ਜਾਵਾਂਗੇ ਪਰ ਅਸੀਂ ਉੱਥੇ ਨੀਤੀ ਆਯੋਗ ਨੂੰ ਸ਼ੀਸ਼ਾ ਦਿਖਾਵਾਂਗੇ। ਬਿਲਕੁਲ, ਦੇਖੋ ਇਹ ਤਾਂ ਜਿਵੇਂ ਤੁਸੀਂ ਕਿਹਾ ਨਾ ਵੀ ਅਸੀਂ ਜਾਵਾਂਗੇ ਤੇ ਨੀਤੀ ਆਯੋਗ ਨੂੰ ਸ਼ੀਸ਼ਾ ਦਿਖਾਵਾਂਗੇ, ਕਦੇ ਜ਼ਿਕਰ ਕਰਦੇ ਆ ਵੀ ਮਾਨ ਸਾਹਿਬ ਵੀ ਸਾਡੇ ਨਾਲ ਤਾਂ ਧੱਕਾ ਹੋ ਰਿਹਾ ਜਾਂ ਕਿਵੇਂ, ਜਦ ਕਿ ਤੁਸੀਂ ਦੇਖੋ ਵੀ ਆਪਾਂ ਹਰੇਕ ਗੱਲ ਦੇ ਵਿੱਚ ਕਈ ਵਾਰੀ ਬੰਦਾ ਸੋਚਦਾ ਕਿ ਯਾਰ ਸਾਊਥ ਵਾਲੇ ਤੁਸੀਂ ਚੱਕ ਲਿਆਉਣੇ ਆ, ਪਰ ਸਾਊਥ ਵਾਲੇ ਤਾਂ ਪ੍ਰੋਟੈਸਟ ਵੀ ਕਰ ਗਏ ਇੱਥੇ ਆ ਕੇ ਜੰਤਰ ਮੰਤਰ ਤੇ,
ਔਰ ਉਹ ਤਾਂ ਆਪਦੀ ਵਿਧਾਨ ਸਭਾ ਜਾਂ ਕਮਿਸ਼ਨ ਵੀ ਇਹ ਜਿਹਾ ਬਣਾਉਂਦੇ ਨੇ ਜਿਹਦੇ ਨਾਲ ਕੇਂਦਰ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ। ਪਰ ਜੇ ਤੁਸੀਂ ਆਪਣੀ ਸਿਆਸਤ ਦੇ ਨਜ਼ਰੀਏ ਤੋਂ ਇੱਧਰ ਪੰਜਾਬ ਵਾਲੇ ਪਾਸੇ ਦੇਖੋਗੇ, ਇੱਥੇ ਕੋਈ ਇਸ ਤਰ੍ਹਾਂ ਦੀ ਨਾ ਤੁਹਾਨੂੰ ਕਮਿਸ਼ਨ, ਨਾ ਕੋਈ ਵਿਧਾਨ ਸਭਾ ਦੇ ਵਿੱਚ ਮਤਾ, ਨਾ ਕੋਈ ਪ੍ਰੋਟੈਸਟ, ਤਾਂ ਗੱਲ ਹੀ ਦੂਰ ਦੀ ਹੈ। ਤੁਸੀਂ ਕੈਪਟਨ ਸਾਹਿਬ ਦੀ ਉਦਾਹਰਨ ਦਿੰਦੇ ਹੀ ਹੁੰਦੇ ਕਿ ਉਹ ਕਰਨ ਗਏ ਸੀ ਪ੍ਰੋਟੈਸਟ, ਮੁੜ ਕੇ ਆ ਕੇ 14 ਦਿਨ ਬਾਹਰ ਹੀ ਨਹੀਂ ਨਿਕਲੇ। ਹਾਂਜੀ, ਨਹੀਂ ਦੇਖੋ ਗੱਲ ਇਹ ਹੈ ਕਿ ਟਕਰਾਅ ਵੀ ਅੰਨ੍ਹੇਵਾਹ, ਸਾਨੂੰ ਕੋਈ ਟਕਰਾਅ ਵੀ ਲੋੜੀਦਾ ਨਹੀਂ ਹੈ, ਜ਼ਰੂਰੀ ਨਹੀਂ ਹੈ ਕਿ ਅਸੀਂ ਟਕਰਾਅ ਚ ਪਰ ਰਹਿਣਾ। ਸਰਗਰਮੀ ਤਾਂ ਦਿਖਾਓ ਮਤਲਬ ਨਾ। ਕਿ ਜਿੱਥੇ ਕਿਤੇ ਇੱਕ ਸਟੇਟ ਨਹੀਂ ਹੈ, ਸਟੇਟਾਂ ਕਈ ਨੇ ਜਿਨ੍ਹਾਂ ਦਾ ਬਕਾਇਆ ਬਹੁਤ ਸਾਰਾ ਅੜਿਆ ਖੜਾ ਹੈ। ਹੋਇਆ ਹੈ। ਹਾਂਜੀ ਹਾਂਜੀ, ਤਾਂ ਬਿਲਕੁਲ। ਤੁਸੀਂ ਉਹਨਾਂ ਦੇ ਨਾਲ ਤਾਲਮੇਲ ਕਰੋ, ਲਾਮਬੰਦੀ ਕਰੋ ਔਰ ਇਹਨਾਂ ਨੂੰ ਐਕਸਪੋਜ਼ ਕਰ ਦਿਓ, ਚਾਹੇ ਤੇ ਉਹ ਸਦਨ ਹੈ, ਚਾਹੇ ਸਦਨ ਦੇ ਬਾਹਰ ਆ, ਇਹਨਾਂ ਨੂੰ ਐਕਸਪੋਜ਼ ਕਰੋ, ਇਹਨਾਂ ਨੂੰ ਕੋਰਟਾਂ ਚ ਘੜੀਸੋ। ਕਿਉਂਕਿ ਦੇਖੋ, ਪ੍ਰਧਾਨ ਮੰਤਰੀ ਕਿਸੇ ਇੱਕ ਪਾਰਟੀ ਜਾਂ ਦਲ ਦਾ ਨਹੀਂ ਹੁੰਦਾ। ਪ੍ਰਧਾਨ ਮੰਤਰੀ ਕਿਸੇ ਬਈ ਕੋਈ ਉਹਦੀ ਨਜ਼ਰ ਦੇ ਵਿੱਚ ਕੋਈ ਵਿਰੋਧੀ ਨਹੀਂ ਹੁੰਦਾ। ਤੇ ਜੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜੀਆਂ ਗੈਰ ਭਾਜਪਾ ਸ਼ਾਸਤ ਸਰਕਾਰਾਂ ਨੇ, ਜੇ ਉਹਨਾਂ ਨੂੰ ਐ ਠੂਠਾ ਫੜਾਇਆ ਗਿਆ ਤਾਂ ਮੇਰੇ ਖਿਆਲ ਦੇ ਨਾਲ ਲਾਮਬੰਦੀ ਕਰਕੇ ਇਹਨਾਂ ਨੂੰ ਨੰਗਿਆ ਕਰਨਾ ਚਾਹੀਦਾ ਕਿ ਦੇਖੋ ਇੰਨੇ ਰਾਜ ਆ, ਇੰਨਾ ਪੈਸਾ ਟੋਟਲੇ ਰੋਕ ਕੇ ਬੈਠੇ ਆ ਤੇ ਇੰਨੇ ਕੰਮ ਸਾਡੇ ਜਿਹੜੇ ਰੁਕੇ ਪਏ ਆ। ਤਾਂ ਮੇਰਾ ਤਾਂ ਮੰਨਣਾ ਇਹ ਹੈ ਕਿ ਇਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ ਦੱਬ ਕੇ। ਜੀ ਬਿਲਕੁਲ ਬਿਲਕੁਲ। ਤੇ ਥੱਪੜ ਸਕੈਂਡਲ ਤੋਂ ਬਾਅਦ ਕੰਗਣਾ ਰਣੌਤ ਦੀ ਕਹਿੰਦੇ ਜਿਹੜੀ ਸੰਸਦੀ ਸੀਟ ਆ ਉਹ ਵੀ ਮੁਸ਼ਕਲ ਦੇ ਵਿੱਚ ਹੈ। ਹਾਂਜੀ, ਦੇਖੋ ਇਹ ਸ਼ਬਦ ਅਕਸਰ ਆਪਾਂ ਇਸਤੇਮਾਲ ਕਰ ਲੈਂਦੇ ਆ। ਮੈਂ ਅੱਗੇ ਵੀ ਗੱਲ ਕੀਤੀ ਸੀ ਜਦੋਂ ਅੰਮ੍ਰਿਤਪਾਲ ਸਿੰਘ ਦੇ ਉਲਟ ਇੱਕ ਪਟੀਸ਼ਨ ਗਈ ਸੀ, ਕਿਉਂਕਿ ਉਦੋਂ ਵੀ ਆਪਾਂ ਗੱਲ ਕਰਦੇ ਸੀ ਕਿ ਪਟੀਸ਼ਨ ਕਰਤਾ ਬੇਸ਼ੱਕ ਜਿੰਨੇ ਮਰਜ਼ੀ ਦਾਅਵੇ ਕਰੀ ਜਾਣ, ਪਰ ਉਹਨਾਂ ਦਾਅਵਿਆਂ ਨੂੰ ਕਿਤੇ ਨਾ ਕਿਤੇ ਜੋ ਕੋਰਟ ਹੁੰਦਾ ਹੈ ਉਹਦੇ ਵਿੱਚ ਸਬੂਤਾਂ ਦੇ ਜਾਂ ਕਹਿ ਲਓ ਕਿ ਪ੍ਰਮਾਣਾਂ ਦੇ ਬੇਸ ਤੇ ਐਸਟੈਬਲਿਸ਼ ਕਰਨਾ ਪੈਂਦਾ ਹੈ, ਤਦ ਜਾ ਕੇ ਕਿਤੇ ਸਫਲਤਾ ਮਿਲਦੀ ਹੈ। ਤੇ ਉਹ ਵੀ ਜੇ ਤੁਸੀਂ ਚੁਣਾਵੀ ਮਤਲਬ ਕਿਸ ਤਰ੍ਹਾਂ ਦੀ ਸਫਲਤਾ ਦਰ ਦੀ ਜੇ ਗੱਲ ਕਰੋਗੇ ਤਾਂ ਉਹ ਬਹੁਤ ਘੱਟ ਕੇਸਾਂ 'ਚ ਮਿਲਦੀ ਹੈ। ਤਾਂ ਜਿਹੜਾ ਇਹ ਕੇਸ ਹੈ ਕੰਗਣਾ ਰਣੌਤ ਵਾਲਾ, ਜਿਹੜੀ ਇਹ ਪਟੀਸ਼ਨ ਗਈ ਆ, ਪ੍ਰਵੀਨ ਜੀ, ਇਹਦੇ ਵਿੱਚ ਇੱਕ ਨੇਗੀ ਸਾਹਿਬ ਨੇ, ਇਹ ਵੀ ਕੈਂਡੀਡੇਟ ਰਹੇ ਨੇ, ਇਹਨਾਂ ਨੇ ਜਾ ਕੇ ਇੱਕ ਪਟੀਸ਼ਨ ਫਾਈਲ ਕੀਤੀ ਆ। ਤੇ ਇਸ ਪਟੀਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਦੇਖੋ ਜੀ, ਕੰਗਣਾ ਰਣੌਤ ਜਿਹੜੇ ਜਿੱਤੇ ਨੇ ਲੋਕ ਸਭਾ ਹਲਕਾ ਮੰਡੀ ਤੋਂ, ਇਹ ਗਲਤ ਤਰੀਕੇ ਨਾਲ ਮੇਰੇ ਕਾਗਜ਼ ਰੱਦ ਹੋਏ ਨੇ ਤੇ ਤਦ ਕਰਕੇ ਜਿੱਤੇ ਆ। ਅੱਛਾ, ਮਤਲਬ ਕਿ ਕਿਸੇ ਇੱਕ ਕੈਂਡੀਡੇਟ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਜਿਹੜੇ ਮੇਰੇ ਕਾਗਜ਼ ਰੱਦ ਹੋਏ ਨੇ, ਉਹ ਮੇਰੇ ਕਾਗਜ਼ ਜਿਹੜੇ ਆ ਉਹ ਗਲਤ ਤਰੀਕੇ ਨਾਲ ਰੱਦ ਕੀਤੇ ਗਏ ਆ। ਇਸ ਤੋਂ ਬਾਅਦ ਕੰਗਣਾ ਰਣੌਤ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ ਇਹ ਵੀ ਹੁਕਮ ਦਿੱਤਾ ਗਿਆ ਕਿ ਉਹ ਇਸ ਮਾਮਲੇ ਤੇ 21 ਅਗਸਤ ਤੱਕ ਜਵਾਬ ਦੇਣਾ। ਤਾਂ ਜਿਹੜਾ ਹੁਣ ਦੋਸ਼ ਆ ਨੇਗੀ ਸਾਹਿਬ ਦਾ, ਉਹ ਇਹ ਆ ਕਿ ਉਹ ਕਹਿੰਦੇ ਜੰਗਲਾਤ ਮਹਿਕਮੇ ਦਾ ਮੈਂ ਸਾਬਕਾ ਕਰਮਚਾਰੀ ਹਾਂ। ਠੀਕ ਹੈ। ਤੇ ਨਾਲ ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਸੇਵਾ ਮੁਕਤੀ ਲੈ ਲਈ ਸੀ ਅਤੇ ਇਹਦੇ ਨਾਲ ਰਿਟਰਨਿੰਗ ਅਫਸਰ ਨੂੰ ਆਪਣੇ ਨਾਮਜ਼ਦਗੀ ਫਾਰਮ ਦੇ ਨਾਲ ਮਹਿਕਮੇ ਤੋਂ ਕੋਈ ਬਕਾਇਆ ਨਾ ਹੋਣ ਦਾ ਸਰਟੀਫਿਕੇਟ ਵੀ ਪੇਸ਼ ਕੀਤਾ ਸੀਗਾ। ਪਰ ਉਹ ਕਹਿੰਦੇ ਆ ਕਿ ਇਹਨਾਂ ਨੇ ਗਲਤ ਤਰੀਕੇ ਦੇ ਨਾਲ ਮੇਰੇ ਕਾਗਜ਼ ਜਿਹੜੇ ਆ ਉਹ ਰੱਦ ਕਰ ਦਿੱਤੇ। ਮਤਲਬ ਸਾਫ਼ ਆ ਕਿ ਕੋਈ ਸਰਕਾਰੀ ਕਰਮਚਾਰੀ ਆ, ਹੁਣ ਜਦੋਂ ਉਹ ਚੋਣ ਲੜਦਾ ਨਾ VRS ਲੈ ਕੇ ਜਾਂ ਰਿਟਾਇਰਮੈਂਟ ਤੋਂ ਬਾਅਦ, ਪ੍ਰਵੀਨ ਜੀ, ਨੋ ਡਿਊ ਸਰਟੀਫਿਕੇਟ ਲੱਗਦਾ ਹੁੰਦਾ ਉਹਦਾ, ਕਿ ਕੋਈ ਮਹਿਕਮੇ ਦਾ ਤੁਹਾਨੂੰ ਪਤਾ ਨਾ, ਮਹਿਕਮੇ ਦੇ ਬੈਨੀਫਿਟ ਹੁੰਦੇ ਨੇ, ਕੋਈ ਲੋਨ ਨਾ ਚੱਲਦਾ ਹੋਵੇ ਜਾਂ ਹਾਂਜੀ ਇਸ ਤਰ੍ਹਾਂ ਦੇ ਕੋਈ ਜਿਹੜੇ ਬੈਨੀਫਿਟ ਆਪਾਂ ਲੈਨੇ ਆ ਮੁਲਾਜ਼ਮ ਦੇ ਤੌਰ ਤੇ, ਕਿ ਕੋਈ ਉਹਦਾ ਬਕਾਇਆ ਸ਼ਿਕਾਇਤ ਨਾ ਹੋਵੇ। ਤਾਂ ਉਹ ਕਹਿੰਦੇ ਕਿ ਜਦੋਂ ਮੇਰੇ ਕੋਲ ਉਹ ਨੋ ਡਿਊ ਸਰਟੀਫਿਕੇਟ ਹੈਗਾ ਸੀਗਾ ਤਾਂ ਇਹ ਮੇਰੇ ਕਾਗਜ਼ ਜਿਹੜੇ ਆ ਉਹ ਜਾਣ ਕੇ ਰੱਦ ਕੀਤੇ ਗਏ। ਤਾਂ ਦੇਖੋ, ਇਹ ਵੀ ਇੱਕ ਵੱਡਾ ਕਾਰਨ ਬਣ ਸਕਦਾ, ਪਰ ਮੇਰੀ ਨਜ਼ਰ ਦੇ ਵਿੱਚ ਇਹਨਾਂ ਦਮਖਮ ਲੱਗਦਾ ਨਹੀਂ ਪਟੀਸ਼ਨ 'ਚ। ਬਾਕੀ ਪਤਾ ਨਹੀਂ ਅੱਗੇ ਕੀ ਹੋਏਗਾ। ਇੱਥੇ ਆ ਕੇ ਤੁਹਾਨੂੰ 50-50 ਹੀ ਬੋਲਣਾ ਪੈਂਦਾ ਹੈ, ਪਰ ਇੰਨਾ ਦਮ ਹੈ ਨਹੀਂ ਹੈ ਹੁਣ, ਕਿਉਂਕਿ ਜੇ ਕਾਗਜ਼ ਰੱਦ ਹੋਏ ਆ ਤਾਂ ਹੋ ਸਕਦਾ ਉਹਦਾ ਕੋਈ ਕਾਰਨ ਹੋਰ ਵੀ ਹੋਵੇ। ਪਰ ਪਟੀਸ਼ਨ ਕਰਤਾ ਨੂੰ ਕਿਉਂਕਿ ਲੱਗਦਾ ਕਿ ਬਈ ਕੰਗਣਾ ਰਣੌਤ ਤਾਂ ਹੀ ਜਿੱਤੀ ਹੈ ਜੇ ਮੇਰੇ ਕਾਗਜ਼ ਰੱਦ ਹੋ ਗਏ। ਜਿਵੇਂ ਹੁਣ ਇੱਥੇ ਦੁਆਬੀ ਸਾਹਿਬ ਆ, ਦੁਆਬੀ ਸਾਹਿਬ ਨੂੰ 1400 ਵੋਟ ਮਿਲੀ ਆ, ਪਰ ਉਹਨਾਂ ਦਾ ਇੱਕ ਚੈਲੰਜ ਹੈ ਕਿ ਜੀ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਜਿਹੜੇ ਆ ਉਹ ਕਹਿ ਲਓ ਕਿ ਰੱਦ ਹੋਣੇ ਚਾਹੀਦੇ ਸੀ। ਤਾਂ ਉੱਥੇ 1400 ਵੋਟ ਦੀ ਬੁਕਤ ਕੋਈ ਨਹੀਂ ਹੈਗੀ, ਬਟ ਉਹ ਆ ਕਿ ਕਾਗਜ਼ ਜਿਹੜੇ ਆ ਬਈ ਉਹ ਗਲਤ ਸੀਗੇ ਤੇ ਉਹ ਰੱਦ ਨਹੀਂ ਕੀਤੇ ਗਏ। ਗਰਾਊਂਡ ਮੇਨ ਇਹ ਬਣ ਗਿਆ। ਪਰ ਇੱਥੇ ਨੇਗੀ ਸਾਹਿਬ ਜਿਹੜੇ ਉਹ ਕੰਗਣਾ ਰਣੌਤ ਬਾਰੇ ਨਹੀਂ ਕਹਿ ਰਹੇ, ਉਹ ਆਪਣੇ ਬਾਰੇ ਕਹਿ ਰਹੇ ਕਿ ਮੇਰੇ ਗਲਤ ਢੰਗ ਨਾਲ ਕਾਗਜ਼ ਰੱਦ ਕੀਤੇ ਗਏ। ਜੀ ਜੀ। ਤੇ ਮਿੰਟੂ ਜੀ, ਗੱਲ ਕਰੀਏ ਆਪਾਂ ਆਪ ਦੀ ਤੇ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਦੀ, ਇਹਨਾਂ ਵਾਸਤੇ ਆਮ ਆਦਮੀ ਪਾਰਟੀ ਨੇ ਤਿਆਰੀ ਵਿੱਢ ਲਈ ਹੈ ਜੀ।
ਹਾਂਜੀ ਦੇਖੋ, ਇਹਨਾਂ ਨੇ ਅੱਜ ਕੁਛ ਜਿਹੜੇ ਆਪਣੇ ਇੰਚਾਰਜ ਨੇ ਉਹ ਲਾ ਦਿੱਤੇ ਆ, ਜਿੱਦਾਂ ਕਿ ਦੜਵਾ ਦੇ ਵਿੱਚ ਭੇਜਿਆ ਗਿਆ ਅਮਨ ਅਰੋੜਾ ਜੀ ਨੂੰ। ਜੀ ਮਤਲਬ ਕਿ ਅਮਨ ਅਰੋੜਾ ਵੈਸੇ ਤੇ ਉਹ ਸੁਨਾਮਦੇ ਨੇ, ਤੁਹਾਨੂੰ ਪਤਾ ਹੀ ਆ, ਤੇ ਉਹਨਾਂ ਨੂੰ ਇੱਥੇ ਭੇਜ ਦਿੱਤਾ ਗਿਆ। ਡੇਰਾ ਬਾਬਾ ਨਾਨਕ ਲਾ ਦਿੱਤਾ ਗਿਆ। ਕੁਲਦੀਪ ਸਿੰਘ ਧਾਲੀਵਾਲ ਜਿਹੜੇ ਖੁਦ ਹਾਰੇ ਹੋਏ ਨੇ, ਮੈਨੂੰ ਲੱਗਦਾ ਉਹੀ ਕੁਲਦੀਪ ਸਿੰਘ ਧਾਲੀਵਾਲ, ਤੇ ਨਾਲ ਲਾ ਦਿੱਤੇ ਗਏ ਆ ਸ਼ਹਿਰੀ ਕਲਸੀ। ਦੋਨੇ ਹੀ ਹਾਰੇ ਉਮੀਦਵਾਰ ਜਿਹੜੇ ਆ ਉਹ ਉੱਥੇ ਜਾ ਕੇ ਕੰਪੇਨ ਸੰਭਾਲਣਗੇ। ਅਮਨ ਅਰੋੜਾ ਤੇ ਲਾਡੀ ਢੋਸ ਇਹ ਇੰਚਾਰਜ ਤੇ ਕੋ ਇੰਚਾਰਜ ਹੋ ਗਏ ਗਿੱਦੜਵਾ, ਤੇ ਨਾਲ ਚੱਬੇਵਾਲ ਜਿਹੜੇ ਮਤਲਬ ਕਿ ਹੈਗੇ ਉਸ ਹਲਕੇ ਚ ਹੁਸ਼ਿਆਰਪੁਰ ਹੈ। ਵੈਸੇ ਬੇਸਿਕਲੀ ਆਪਾਂ ਦੇਖੀਏ ਤਾਂ ਉਹਦੇ ਚ ਹਰਜੋਤ ਬੈਂਸ ਆ ਗਏ ਤੇ ਕਰਮਵੀਰ ਸਿੰਘ ਘੁਮਾਨ ਆ ਗਏ ਇੰਚਾਰਜ ਤੇ ਕੋ ਇੰਚਾਰਜ। ਮਤਲਬ ਕਿ ਚੱਬੇਵਾਲ ਸੀਟ ਹੋ ਗਈ ਤੇ ਹੁਸ਼ਿਆਰਪੁਰ ਜਿਹੜਾ ਸੀਗਾ ਲੋਕ ਸਭਾ ਹਲਕਾ, ਜਿੱਤੇ ਤੋਂ ਚੱਬੇਵਾਲ ਰਾਜਕੁਮਾਰ ਜੀ ਜਿਹੜੇ ਆ ਉਹ ਮੁੜ ਕੇ ਜਿੱਤ ਗਏ ਸਨ। ਤੁਹਾਨੂੰ ਪਤਾ ਉਹਨਾਂ ਨੇ ਦਲ ਬਦਲੀ ਕਰ ਲਈ ਸੀਗੀ। ਤਾਂ ਬਰਨਾਲਾ ਦੇ ਵਿੱਚ ਕਮਾਨ ਸਾਰੀ ਮੀਤ ਹੇਅਰ ਤੇ ਚੇਤਨ ਸਿੰਘ ਜੋੜਾ ਮਾਜਰਾ। ਇਹ ਇੰਟਰਸਟਿੰਗ ਹੈ ਪ੍ਰਵੀਨ ਜੀ, ਇਹ ਇੰਟਰਸਟਿੰਗ ਹੈ ਜੋ ਸ਼ੁਰੂ ਤੋਂ ਆਪਾਂ ਗੱਲ ਕਹਿ ਰਹੇ ਹਾਂ ਕਿ ਬਰਨਾਲਾ ਦੀ ਟਿਕਟ ਜਿਹੜੀ ਆ ਉਹ ਮੀਤ ਹੇਅਰ ਦੇ ਧੜੇ ਤੋਂ ਦੂਸਰੇ ਧੜੇ ਨੂੰ ਜਾਂਦੀ ਲੱਗਦੀ ਨਹੀਂ। ਤਾਂ ਇਹਦੇ ਵਿੱਚ ਸਾਫ਼ ਹੈ ਕਿ ਜੇ ਇੰਚਾਰਜ, ਹੁਣ ਤੁਸੀਂ ਦੇਖ ਲਓ ਕਿ ਤਿੰਨਾਂ ਹੀ ਹਲਕਿਆਂ ਤੇ ਜਿਹਦੇ ਇੱਥੇ ਆਪਾਂ ਝਾਤ ਮਾਰੀ ਹੈ, ਡੇਰਾ ਬਾਬਾ ਨਾਨਕ, ਗਿੱਦੜਬਾਹਾ ਤੇ ਚੱਬੇਵਾਲ, ਉੱਥੇ ਸਾਰੇ ਬਾਹਰੀ ਆ। ਜੇ ਆਪਾਂ ਸਿਰਫ ਛੱਡ ਦਈਏ ਕਰਮਵੀਰ ਸਿੰਘ ਘੁਮਾਨ ਸਾਹਿਬ ਨੂੰ, ਇਹ ਬੇਸਿਕਲੀ ਮੇਰੇ ਖਿਆਲ ਦੇ ਨਾਲ ਟਾਂਡਾ ਵਾਲੀ ਸਾਈਡ ਤੋਂ ਆ ਗਏ, ਤਾਂ ਬਾਕੀ ਤੁਸੀਂ ਦੇਖੋਗੇ ਇਧਰੋਂ ਉਧਰੋਂ। ਬਟ ਉੱਥੇ ਮੇਨ ਬਰਨਾਲੇ ਦੇ ਵਿੱਚ ਇੰਚਾਰਜ ਕੌਣ ਹੈ? ਇੰਚਾਰਜ ਮੀਤ ਹੇਅਰ ਆ। ਮਤਲਬ ਕਿ ਬਾਕੀ ਆਪਣੇ ਜੇ ਇੰਚਾਰਜ ਦੇਖੀਏ, ਜਿਹੜੇ ਮੇਨ ਇੰਚਾਰਜ ਹੈ ਉਹ ਬਾਹਰੋਂ ਲਾਏ ਗਏ ਨੇ ਲਿਆ ਕੇ। ਤਾਂ ਇੱਥੇ ਸਾਫ਼ ਸੰਕੇਤ ਹੈ ਕਿ ਮੀਤ ਹੇਅਰ ਇੱਕ ਮਾਸਾ ਮੋਟੀ ਵੀ ਆਪਦੀ ਪਕੜ ਢਿੱਲੀ ਨਹੀਂ ਕਰਨਾ ਲੋਚਦੇ। ਉਹਨਾਂ ਦਾ ਸਾਫ਼ ਕਿਤੇ ਨਾ ਕਿਤੇ ਰਵੱਈਆ ਕਿ ਜੇ ਮੈਂ ਪਕੜ ਢਿੱਲੀ ਕਰ ਲਈ, ਮੈਂ ਹੁਣ ਬਈ ਕੇਂਦਰੀ ਸਿਆਸਤ ਦੇ ਵਿੱਚ ਤੇ ਪਿੱਛੋਂ ਕੰਮ ਜਿਹੜਾ ਖਰਾਬ ਨਾ ਹੋ ਜਾਵੇ। ਤਾਂ ਬਹੁਤ ਹੱਦ ਤੱਕ ਇਹੋ ਹੀ ਲੱਗਦਾ ਕਿ ਇਹਨਾਂ ਦੇ ਨਜ਼ਦੀਕੀ ਹਾਸਨ ਜੀ ਨੂੰ ਇਹ ਟਿਕਟ ਹਾਸਲ ਹੋ ਸਕਦੀ ਹੈ। ਜੀ ਤੇ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਮਾਣਹਾਨੀ ਮਾਮਲੇ ਦੇ ਵਿੱਚ ਦਿੱਲੀ ਦੀ ਅਦਾਲਤ ਨੇ ਯੂਟਿਊਬਰ ਧਰੁਵ ਰਾਠੀ ਨੂੰ ਸੰਮਨ ਭੇਜਿਆ ਜੀ। ਦੇਖੋ, ਇਹ ਸਾਕੇਤ ਕੋਰਟ ਨੇ ਸੰਮਨ ਭੇਜੇ, ਸ਼ਾਇਦ 6 ਅਗਸਤ ਵਾਸਤੇ ਜਵਾਬ ਦੇਣਾ ਆ। ਸੰਮਨ ਨੇ ਇੱਕ ਮਾਣਹਾਨੀ ਦਾ ਕੇਸ ਆ, ਸੁਰੇਸ਼ ਨਕੂਆ ਜਿਹੜਾ ਇਹਨਾਂ ਦਾ ਲੀਡਰ ਆ ਭਾਰਤੀ ਜਨਤਾ ਪਾਰਟੀ ਵਾਲੇ ਦਾ, ਇਹਨਾਂ ਦਾ ਤੇਜਿੰਦਰ ਬੱਗਾ ਹੀ ਆ, ਉਹ ਦੂਸਰਾ ਤੇਜਿੰਦਰ ਬੱਗਾ ਕਹਿ ਲਓ, ਸੀਨੀਅਰ ਤੇਜਿੰਦਰ ਬੱਗਾ ਉਹਦਾ ਛੋਟਾ ਉਮਰ ਦੇ ਵਿੱਚੋਂ। ਤੇ ਅਸਲ ਦੇ ਵਿੱਚ ਕੀ ਹੈ ਕਿ ਐਲਵਿਸ਼ ਯਾਦਵ ਨੇ ਇੱਕ ਵੀਡੀਓ ਪਾਈ ਸੀਗੀ ਇਹਦੇ ਤੇ ਰਾਠੀ ਤੇ ਵੀਡੀਓ ਪਾ ਕੇ ਐਕਸਪੋਜ਼ ਕੀਤਾ ਗਿਆ ਸੀਗਾ। ਫਿਰ ਉਸ ਤੋਂ ਬਾਅਦ ਰਿਪਲਾਈ ਕੀਤਾ ਸੀਗਾ ਧਰੁਵ ਰਾਠੀ ਨੇ ਉਹਦੇ ਚ 2 ਵੀਡੀਓ ਬਣਾਈਆਂ ਸਨ ਤੇ ਜਿਨ੍ਹਾਂ ਦੇ ਸਿਰਲੇਖ ਸੀਗੇ ਭਾਰਤ ਦੇ ਗੋਦੀ ਯੂਟਿਊਬਰ। ਤੇ ਉਹਦੇ ਵਿੱਚ ਇਹਦਾ ਸੁਰੇਸ਼ ਦਾ ਨਾਮ ਲਿਆ ਗਿਆ ਸੀ। ਇਹ ਕਹਿੰਦਾ ਕਿ ਮੈਨੂੰ ਉੱਥੇ ਕਥਿਤ ਤੌਰ ਤੇ ਗਾਲੀਬਾਜ਼ ਕਿਹਾ ਗਿਆ, ਹਿੰਸਕ ਕਿਹਾ ਗਿਆ, ਤੇ ਏਦਾਂ ਮਤਲਬ ਕਿ ਮੇਰੀ ਹੋਈ ਆ ਮਾਣਹਾਨੀ ਤੇ ਮੈਨੂੰ ਚਾਹੀਦਾ 30 ਲੱਖ ਦਾ ਮੁਆਵਜ਼ਾ। ਠੀਕ ਹੈ ਜੀ। ਮਤਲਬ ਕਿ ਉਹਨੇ ਆਪਣੀ ਇੱਜ਼ਤ ਦਾ ਮੁੱਲ ਪਾਇਆ 30 ਲੱਖ ਰੁਪਈਆ। ਤੇ ਉਧਰੋਂ ਧਰੁਵ ਰਾਠੀ ਨੇ ਅੱਜ ਟਵੀਟ ਕਰ ਦਿੱਤਾ ਆ, ਉਹ ਕਹਿੰਦਾ ਕੋਈ ਗੱਲ ਨਹੀਂ ਚਾਚਾ, ਮੈਂ ਤੇਰੇ ਤੇ ਇੱਕ ਹੋਰ ਪਾਉਣਾ ਵੀਡੀਓ। ਤੇਰੀ ਸਾਰੀ ਗਾਲਾਂ ਦੀ ਹਿਸਟਰੀ ਜਿਹੜੀ ਹੈ ਨਾ, ਤੂੰ ਕਹਿੰਦਾ ਕਿ ਮੈਂ ਗਾਲੀਬਾਜ਼ ਨਹੀਂ ਹੈ, ਮੈਨੂੰ ਇਹ ਨਹੀਂ ਹੈ, ਉਹ ਨਹੀਂ ਹੈ, ਤਾਂ ਕੋਈ ਗੱਲ ਨਹੀਂ, ਇੱਕ ਤੇਰੇ ਤੋਂ ਹੋਰ ਪਾਉਣਾ। ਮੈਂ ਕਿਹਾ ਲੈ ਕਾਕਾ, ਤੇਰਾ ਤੇ ਕੰਮ ਬਣ ਗਿਆ। ਉਹ ਉਹਨੇ ਪੈਸੇ ਕਮਾ ਕੇ ਇਹਨੂੰ ਦੇ ਦੇਣੇ ਜੇ ਮੰਨ ਲਓ ਕੱਲ ਨੂੰ ਪੈ ਵੀ ਗਏ। ਬਿਲਕੁਲ। ਤੋ ਐਵੇਂ ਸਾਡੇ ਇੱਥੇ ਗੋਦੀ ਮੀਡੀਆ ਕਹੀ ਜਾਂਦਾ, ਇਹਨੂੰ ਹੱਥ ਕੜੀ ਲੱਗ ਜਾਣੀ, ਇਹਨੂੰ ਬੇੜੀਆਂ ਲੱਗ ਜਾਣੀਆਂ। ਐਸਾ ਕੀ ਕੁਝ ਹੁੰਦਾ ਹੀ ਨਹੀਂ। ਇਹ ਤੇ ਉਹਨੇ ਪੈਸੇ ਵਾਲਾ ਸੂਟ ਕੀਤਾ ਹੈ ਨਾ। 2 ਤਰ੍ਹਾਂ ਦਾ, ਇੱਕ ਤੇ ਰਾਹੁਲ ਗਾਂਧੀ ਤੇ ਹੋਇਆ ਸੀ ਮਾਣਹਾਨੀ, ਉਹਦੇ ਚ ਤਾਂ ਸਜ਼ਾ ਹੋ ਗਈ, ਉਹ ਕ੍ਰਿਮੀਨਲ ਸੂਟ ਹੁੰਦਾ ਹੈ। ਇਹ ਕੀ ਹੈ? ਇਹ ਸਿਵਲ ਹੈ। ਸਿਵਲ ਦੇ ਵਿੱਚ ਪੈਸੇ ਉਹਨੇ ਤੇ 30 ਲੱਖ ਰੁਪਈਆ ਦੱਸਿਆ, 4 ਵੀਡੀਓ ਚੱਲ ਗਈਆਂ ਯਾਰ, 30 ਲੱਖ ਰੁਪਈਆ ਕਮਾ ਲੈਂਦਾ ਅਗਲਾ, ਤਾਂ ਕੋਈ ਦਿੱਕਤ ਹੀ ਨਹੀਂ ਹੈਗੀ, ਕੋਈ ਪਰੇਸ਼ਾਨੀ ਨਹੀਂ। ਸਗੋਂ ਆਪ ਹੀ ਐਕਸਪੋਜ਼ ਹੋਣ ਡਿਆ, ਉਹਨੇ ਸਾਰਾ ਕੁਝ ਇਹਦਾ ਫੇਰ ਖੇਡ ਕੇ ਲੈ ਆਉਣਾ। ਇਹ ਬਿਲਕੁਲ ਧੋਤੀ ਲਵਾਏਗਾ ਮੇਰੇ ਖਿਆਲ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਲੀਡਰ। ਤੇ ਖੈਰ ਇੰਨਾ ਕੋ ਵੈਸੇ ਟੋਲਰੈਂਟ ਹੋਣਾ ਚਾਹੀਦਾ। ਬੇਸਿਕਲੀ ਕੀ ਹੈ, ਚਲੋ ਪ੍ਰਵੀਨ ਜੀ, ਇਦਾਂ ਦੀਆਂ ਮੁਸ਼ਕਲਾਂ ਆਉਂਦੀਆਂ ਹੁੰਦੀਆਂ ਜਿਹੜੇ ਯੂਟਿਊਬਰ ਆ ਜਾਂ ਜਿਹੜੇ ਇੱਥੇ ਜਰਨਲਿਜ਼ਮ ਕਰਦੇ ਆ। ਧਰੁਵ ਰਾਠੀ ਤੇ ਵੈਸੇ ਵੀ ਇੱਥੇ ਨਹੀਂ ਰਹਿੰਦਾ, ਉਹਦਾ ਬਹੁਤਾ ਨੁਕਸਾਨ ਇਹ ਕਰ ਵੀ ਨਹੀਂ ਸਕਦੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਇੱਕ ਆਮ ਵਰਤਾਰਾ ਹੁੰਦਾ, ਕਾਨੂੰਨੀ ਲੜਾਈਆਂ 'ਚ ਉਲਝਣਾ ਹੀ ਪੈਂਦਾ ਹੁੰਦਾ। ਬਟ ਸਭ ਤੋਂ ਗੱਲ ਵੇਖਣ ਵਾਲੀ ਆ
ਕੇ ਸਾਰੇ ਕਾਨੂੰਨ ਬਦਲ ਦਿੱਤੇ। ਆ ਡੈਫਾਮੇਸ਼ਨ ਵਾਲਾ ਸਿਰ ਤੇ ਉਦਾਂ ਹੀ ਰੱਖ ਛੱਡਿਆ ਇਹਨਾਂ ਨੇ। ਆ ਡੈਫਾਮੇਸ਼ਨ ਬਦਲਣ ਦੀ ਜ਼ਰੂਰਤ ਆ, ਇਹਦੇ ਚ ਬਦਲਾਅ ਕਰਨ ਦੀ ਲੋੜ ਆ ਕਿ ਥੋੜਾ ਜਿਹਾ ਤਾਂ ਟੋਲਰੈਂਟ ਹੋਣਾ ਪਵੇਗਾ ਨਾ, ਕਿ ਤੁਸੀਂ ਕਿਸੇ ਨੂੰ ਜੋ ਮਰਜ਼ੀ ਟਵੀਟ ਕਰਕੇ ਟ੍ਰੋਲ ਕਰੀ ਚੱਲੋ, ਜੀ ਜੀ, ਤੁਹਾਡੇ ਤੇ ਕੁਝ ਵੀ ਨਹੀਂ ਹੈ। ਤੇ ਜੇ ਕੋਈ ਤੁਹਾਨੂੰ ਕੋਈ ਇਹ ਕਹਿੰਦਾ ਕਿ ਤੁਸੀਂ ਟ੍ਰੋਲਰ ਹੋ, ਤੁਸੀਂ ਗਾਲਾਂ ਕੱਢਦੇ ਹੋ, ਮਤਲਬ ਰੂੜੀ ਨੂੰ ਰੂੜੀ ਕਵਾਂਗੇ ਪ੍ਰਵੀਨ ਜੀ। ਹੁਣ ਰੂੜੀ ਨੂੰ ਕਿਤੇ ਆਪਾਂ ਤਾਜ ਮਹਿਲ ਕਹਿ ਦਿਆਂਗੇ। ਤਾਂ ਗੱਲ ਇਹ ਹੈ ਕਿ ਜੇ ਟ੍ਰੋਲਰ ਹੈ ਤਾਂ ਟ੍ਰੋਲਰ ਹੀ ਕਹਾਂਗੇ। ਜਾਣ ਕੇ ਕਿਸੇ ਨੂੰ ਇੱਕ ਹੁੰਦੀ ਆਲੋਚਨਾ, ਇੱਕ ਹੁੰਦੀ ਹੈ ਜਾ ਕੇ ਉੱਥੇ ਗਾਲ ਕੱਢਣੀ ਜਾਂ ਕੁਝ ਐਸਾ ਵੈਸਾ ਬੋਲਣਾ, ਟ੍ਰੋਲਿੰਗ ਹੀ ਹੁੰਦੀ ਆ। ਤਾਂ ਟ੍ਰੋਲਰ ਨੂੰ ਕੀ ਕਹੇਗਾ ਹੋਰ ਅਗਲਾ? ਤਾਂ ਮਤਲਬ ਕਿ ਇਹ ਪ੍ਰਧਾਨ ਮੰਤਰੀ ਤੱਕ ਇਹਨਾਂ ਨੂੰ ਫੋਲੋ ਕਰਦਾ, ਤੁਸੀਂ ਵੇਖੋ ਤਾਂ ਸਹੀ। ਕਮਾਲ ਦੀ ਗੱਲ ਇਹੋ ਜਿਹੇ ਬੰਦਿਆਂ ਨੂੰ। ਗੱਲ ਇਹ ਆ ਕਿ ਇਹ ਤੇ ਬਿਲਕੁਲ ਆਪਦੀ ਧੋਤੀ ਲਵਾਉਣ ਵਾਲੀ ਗੱਲ ਆ। 30 ਲੱਖ ਕੇ 20 ਲੱਖ ਰੁਪਈਆ ਸਾਰਾ ਮੁਆਵਜ਼ਾ ਮੰਗਿਆ ਨੇ। ਜੀ ਜੀ ਜੀ, ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ।